ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਣ ਭੁਲੇਖਾ ਟੀਵੀ, ਤੁਹਾਡਾ ਮਨਪਸੰਦ ਭੁਲੇਖਾ ਟੀਵੀ ਜੋ ਭੁਲੇਖਾ ਨਹੀਂ ਪਾਉਂਦਾ ਰਾਹ ਪਾਉਂਦਾ ਹੈ। ਤੇ ਉਸੇ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ। ਯਾਰ ਮੈਨੂੰ ਇੱਕ ਨਿੱਕੀ ਜਿਹੀ ਗੱਲ ਦੱਸੋ ਕਿ ਮੈਂ ਜਾ ਰਿਹਾ ਸੀ ਤੇ ਕਿੱਥੇ ਜਾ ਰਿਹਾ ਸੀ। ਠੀਕ ਹੈ, ਤੁਹਾਨੂੰ ਨਹੀਂ ਪਤਾ ਕਿ ਮੈਂ ਜਾ ਰਿਹਾ ਸੀ, ਲੇਕਿਨ ਮੈਨੂੰ ਪਤਾ ਨਾ ਕਿ ਮੈਂ ਜਾ ਰਿਹਾ ਸੀ। ਤੇ ਮੈਨੂੰ ਇਹ ਨਹੀਂ ਪਤਾ ਸੀ ਕਿ ਮੈਂ ਟੱਠੇ ਖੂਹ 'ਚ ਜਾ ਰਿਹਾ ਸੀ ਜਾਂ ਕਿਸੇ ਹੋਰ ਪਾਸੇ ਜਾ ਰਿਹਾ ਸੀ, ਪਰ ਜਾ ਰਿਹਾ ਸੀ। ਤੇ ਆਮ ਸ਼ੋਰ ਕਿ ਮੈਂ ਉੱਤੇ ਨਹੀਂ ਜਾ ਰਿਹਾ ਸੀ, ਸੜਕ ਤੇ ਜਾ ਰਿਹਾ ਸੀ ਤੇ ਟੁਰਿਆ ਜਾ ਰਿਹਾ ਸੀ। ਸੋਚਾਂ 'ਚ ਗੁੰਮ ਸੀ। ਕਿਹੜੀਆਂ ਸੋਚਾਂ ਵਿੱਚ ਗੁੰਮ ਸੀ ਇਹਦਾ ਮੈਨੂੰ ਨਹੀਂ ਪਤਾ, ਤੁਹਾਨੂੰ ਪਤਾ ਹੈ ਤੇ ਮੈਨੂੰ ਦੱਸੋ। ਅਜੇ ਮੈਂ ਜਾ ਰਿਹਾ ਸੀ ਤੇ ਇੱਕ ਨਿਆਣਾ ਮੋਟਰਸਾਈਕਲ ਤੇ ਐਂ ਕਰਕੇ ਬੈਠਾ, ਮਿਸਟਰ ਚਿਪਸ ਵਾਲੀ ਕਾਰ, ਕਦੀ ਸ਼ੂ ਕਰਕੇ ਹੀ ਟੱਪ ਗਿਆ ਤੇ ਕਦੀ ਸ਼ੂ ਕਰਕੇ ਹੀ ਟੱਪ ਗਿਆ। ਮੈਂ ਕਿਹਾ ਯਾਰ ਹੋ ਸਕਦਾ ਇਹਦੇ ਕੋਈ ਘਰ ਬਿਮਾਰ ਹੋਵੇ, ਇਹ ਡਾਕਟਰ ਦਾ ਪਤਾ ਕਰਨ ਜਾ ਰਿਹਾ। ਪਰ ਡਾਕਟਰਾਂ ਦੀ ਤੇ ਹੜਤਾਲ ਸੀ, ਇਸ ਲਈ ਕਿ ਉਹਨਾਂ ਵਿਚਾਰਿਆਂ ਦੇ ਮੁਤਾਲਬਾਤ ਪੂਰੇ ਨਹੀਂ ਹੋ ਰਹੇ ਸਨ। ਤੇ ਪ੍ਰਾਈਵੇਟ ਡਾਕਟਰ ਜਿਹੜਾ ਹੈ, ਉਸ ਮੁੰਡੇ ਦੇ ਹੁਲੀਏ ਤੋਂ ਲੱਗਦਾ ਸੀ ਕਿ ਉਹ ਅਫੋਰਡੇਬਲ ਨਹੀਂ ਹੈ ਕਿ ਕਿਸੇ ਪ੍ਰਾਈਵੇਟ ਡਾਕਟਰ ਕੋਲ ਜਾ ਰਿਹਾ ਹੋਵੇ। ਤੇ ਮੈਂ ਫਿਰ ਟੁਰ ਪਿਆ। ਤੁਸੀਂ ਦੱਸੋ ਯਾਰ ਕਿੱਥੇ ਟੁਰ ਪਿਆ? ਸੜਕ ਤੇ ਟੁਰ ਪਿਆ। ਮੈਂ ਫਿਰ ਸੜਕ ਤੇ ਟੁਰ ਪਿਆ। ਤੁਹਾਨੂੰ ਦੱਸ ਰਿਹਾ, ਤੁਹਾਨੂੰ ਪਤਾ ਹੀ ਨਹੀਂ ਕਿ ਮੈਂ ਕਿੱਥੇ ਜਾ ਰਿਹਾ ਸੀ ਤੇ ਕਿਵੇਂ ਜਾ ਰਿਹਾ ਸੀ ਤੇ ਕਿੱਥੇ ਜਾ ਰਿਹਾ ਸੀ ਤੇ ਕਿੱਧਰ ਟੁਰਿਆ ਜਾ ਰਿਹਾ ਸੀ। ਫਿਰ ਇੱਕ ਨਿਆਣਾ ਮੋਟਰਸਾਈਕਲ ਦੇ ਕਹੀਂ ਕਹੀਂ ਕਰਦਾ, ਸ਼ਿਉ 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 ਕਰਕੇ ਉਹ ਟੱਪ ਗਿਆ। ਉਹ ਮੇਰੇ ਖਿਆਲ ਹੈ ਕੋਈ ਗਿੱਠਕ ਦਾ ਫਾਸਲਾ ਰਹਿ ਗਿਆ ਹੋਣਾ। ਜੇ ਅਖਲਾਕਨ ਮੈਂ ਇੱਧਰ ਹੁੰਦਾ ਤੇ ਫੁੜਕ ਜਾਂਦਾ, ਤੇ ਜੋ ਉਹ ਅਖਲਾਕਨ ਐਂ ਹੁੰਦਾ ਤੇ ਥੱਡੀ ਨਾਲ ਵੱਜ ਕੇ ਉਹ ਫੁੜਕ ਜਾਂਦਾ। ਤੇ ਮੇਰੇ ਵਰਗੇ ਸ਼ਰੀਫ ਆਦਮੀ ਜਦੋਂ ਐਸਾ ਵਕੂਆ ਦੇਖਦੇ ਨੇ ਤੇ ਸਭ ਤੋਂ ਪਹਿਲਾਂ ਉਹ ਕੰਨ ਸੰਨ ਵਿੱਚ ਖਿਸਕਣ ਦੀ ਕੋਸ਼ਿਸ਼ ਕਰਦੇ ਨੇ, ਮਤਾ ਕਿਤੇ ਪੁਲਿਸ ਵਾਲਿਆਂ ਨੂੰ ਗਵਾਹੀ ਨਾ ਦੇਣੀ ਪੈ ਜਾਏ। ਕਿਉਂਕਿ ਇਹ ਵੀ ਹੋ ਸਕਦਾ ਕਿ ਮੈਂ ਜਾ ਰਿਹਾ ਹੋਵਾਂ, ਮੋਟਰਸਾਈਕਲ ਮੇਰੇ ਨਾਲ ਦੀ ਟੱਪੇ, ਮੋਟਰਸਾਈਕਲ ਡਿੱਗੇ ਤੇ ਪੁਲਿਸ ਵਾਲੇ ਆਖਣ, ਓਏ ਜਵਾਨਾ ਤੂੰ ਇਸ ਮੋਟਰਸਾਈਕਲ ਨੂੰ ਠੁੱਡਾ ਕਿਉਂ ਮਾਰਿਆ? ਐਵੇਂ ਨਹੀਂ ਉਹ ਡਿੱਗਿਆ, ਹਵਾ ਨਾਲ ਨਹੀਂ ਡਿੱਗ ਸਕਦਾ, ਤੇਰੇ ਠੁੱਡਾ ਮਾਰਨ ਨਾਲ ਡਿੱਗਿਆ। ਮੈਂ ਥੋੜ੍ਹਾ ਜਿਹਾ ਹੋਰ ਉਰੇ ਹੋ ਗਿਆ ਕੰਨ ਦੇ ਨਾਲ। ਮੈਂ ਕਿਹਾ ਯਾਰ ਜਾਣਾ ਜੋ ਹੈ। ਮੈਂ ਟੁਰਿਆ ਜਾ ਰਿਹਾ ਸੀ ਤੇ ਫਿਰ ਇੱਕ ਜਵਾਨ ਸ਼ੂ ਸ਼ੂ ਕਰਦਾ ਐਂ ਕਰਕੇ ਘਿਊ ਕਰਕੇ ਜਿਹੜਾ ਮੋਟਰਸਾਈਕਲ ਲੈ ਕੇ ਟੱਪ ਗਿਆ। ਮੈਂ ਥੋੜ੍ਹਾ ਜਿਹਾ ਹੋਰ ਕੰਨ ਦੇ ਨਾਲ ਹੋ ਗਿਆ। ਇੰਨਾ ਕੁ ਕੰਨ ਦੇ ਨਾਲ ਹੋਇਆ ਕਿ ਮੈਨੂੰ ਲੱਗਿਆ ਜਿਵੇਂ ਕੰਧ ਜਿਹੜੀ ਹੈ ਉਹ ਮੇਰੀ ਇਸ ਬਾਂਹ ਦੇ ਨਾਲ ਟਕਰਾ ਰਹੀ ਹੈ ਤੇ ਫਰਿਆਦ ਕਰ ਰਹੀ ਹੈ ਕਿ ਤੂੰ ਜਾਂ ਤੇ ਕੰਨ ਤੋੜ ਕੇ ਟੱਪ ਜਾਂ ਫਿਰ ਕੰਨ ਤੋਂ 1 ਇੰਚ ਦਾ ਫਾਸਲਾ ਰੱਖ ਤੇ ਫੇਰ ਜਾ। ਲੇਕਿਨ ਮੈਂ ਜਾ ਰਿਹਾ ਸੀ, ਢਮਾਢਮ ਜਾ ਰਿਹਾ ਸੀ, ਠਗਾ ਠੱਗ ਜਾ ਰਿਹਾ ਸੀ ਤੇ ਮੈਨੂੰ ਸਮਝ ਨਹੀਂ ਆ ਰਹੀ ਸੀ ਮੈਂ ਕਿੱਥੇ ਜਾ ਰਿਹਾ ਸੀ। ਖੈਰ ਇੱਕ ਹੋਰ ਜਵਾਨ ਆਇਆ, ਸ਼ਿਉ 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 ਕਰਦਾ ਕੋਲੋਂ ਦੀ ਟੱਪ ਗਿਆ। ਉਹ ਬਾਈਕ ਤੇ ਨਹੀਂ ਸੀ, ਉਹ ਗੱਡੀ ਤੇ ਸੀ। ਉਹ ਮੈਨੂੰ ਲੱਗਦਾ ਸੀ ਕਿ ਇੱਧਰ ਵੀ ਦੁਕਾਨਾਂ ਨੇ, ਇੱਧਰ ਵੀ ਦੁਕਾਨਾਂ ਨੇ, ਤੇ ਦੁਕਾਨਾਂ ਤੋਂ ਅੱਗੇ ਕਮ ਸੇ ਕਮ ਜਿਹੜਾ ਉਹ 3 ਫੁੱਟ ਤੋਂ ਲੈ ਕੇ ਕੋਈ 6 ਫੁੱਟ ਤੱਕ ਅੱਗੇ ਉਹਨਾਂ ਦੇ ਫੱਟੇ ਰੱਖੇ ਹੋਏ ਸਨ। ਉਸ 'ਤੇ ਸਮਾਨ ਪਿਆ ਸੀ। ਤੇ ਗੱਡੀ ਜਿਹੜੀ ਹੈ ਜਿਸ ਹਿਸਾਬ ਨਾਲ ਜਾ ਰਹੀ ਸੀ, ਮੈਨੂੰ ਲੱਗਦੀ ਸੀ ਕਿ ਉਹ ਗੱਡੀ ਜਿਹੜੀ ਹੈ ਜਿਵੇਂ ਕਿਰਾਏ ਨਹੀਂ ਫੇਰੀ ਦਾ ਟਰੈਕਟਰ ਦੇ ਪਿੱਛੇ ਰੱਖਿਆ ਹੁੰਦਾ, ਜਾਂ ਉਹਨੂੰ ਕਿਰਾਏ ਨੂੰ ਕੱਢ ਦਿਓ, ਕਾਟਾ ਮਾਰ ਦਿਓ, ਜਾਂ ਫਿਰ ਇਹ ਕਿ ਜਿਵੇਂ ਡੰਪਰ ਜਾ ਰਿਹਾ, ਕਿ ਉਹ ਡੰਪਰ ਜਿਹੜਾ ਹੈ ਉਹ ਬੰਦਾ ਕਾਰ ਵਿੱਚ ਸੀ, ਲੇਕਿਨ ਗੱਡੀ ਉਹਦੀ ਡੰਪਰ ਤਰ੍ਹਾਂ ਐਂ ਕਰਕੇ ਜਾ ਰਹੀ ਸੀ। ਤੇ ਮੈਨੂੰ ਲੱਗਦਾ ਸੀ ਕਿ ਇੱਧਰਲੇ ਛਾਬੇ ਵੀ ਕਿਸੇ ਟਾਈਮ ਉਹਦੀ ਜ਼ਦ ਵਿੱਚ ਆ ਸਕਦੇ ਨੇ। ਉਹ ਟੱਪ ਗਿਆ। ਮੈਂ ਕਿਹਾ ਯਾਰ ਤੇ ਮੈਂ ਸੜਕ ਛੱਡ ਦਿਆਂ ਜਿੱਥੇ ਵੀ ਜਾ ਰਿਹਾ, ਹਾਲਾਂਕਿ ਮੈਨੂੰ ਨਹੀਂ ਪਤਾ ਮੈਂ ਕਿੱਥੇ ਜਾ ਰਿਹਾ, ਤੇ ਮੈਂ ਕੋਈ ਐਸਾ ਕੋਈ ਸ਼ਾਰਟਕਟ ਜਿਹਾ ਰਸਤਾ ਲੱਭਾਂ ਜਿਹੜੇ ਖੇਤਾਂ ਦੇ ਵਿੱਚੋਂ ਦੀ ਹੋ ਕੇ ਜਾਵੇ, ਤਾਂ ਕਿ ਸੜਕ 'ਤੇ ਜਿਹੜੇ ਮੈਨੂੰ ਮੈਂਟਲੀ ਡਿਸਟਰਬ ਕਰ ਰਹੀਆਂ ਨੇ, ਆ ਕਾਰਾਂ ਸ਼ੂ ਸ਼ੂ ਕਰਦੀਆਂ, ਇਹ ਮੋਟਰਸਾਈਕਲ ਢਿਊ ਢਿਊ ਕਰਦੇ ਜਿਹੜੇ ਜਾ ਰਹੇ ਨੇ, ਉਹਨਾਂ ਤੋਂ ਥੋੜ੍ਹਾ ਜਿਹਾ ਸੇਫ ਹੋਇਆ ਜਾ ਸਕੇ।
ਲੇਕਿਨ ਕਿੱਥੇ ਜੀ। ਓਏ ਅੱਜ ਕੱਲ੍ਹ ਤੇ ਲੋਕਾਂ ਨੇ ਫਸਲਾਂ ਮੁਕਾਤੀਆਂ, ਫਸਲਾਂ ਇੰਜ ਮੁੱਕੀਆਂ ਕਿ ਅਸਲੋਂ ਹੀ ਮੁੱਕ ਗਈਆਂ। ਉਹ ਕਿਉਂ? ਇਹ ਨਹੀਂ ਕਿ ਕਿਸੇ ਨੇ ਉੱਥੇ ਉਸ ਤਰ੍ਹਾਂ ਫੇਰ ਕੇ ਸਾਰੀਆਂ ਫਸਲਾਂ ਜਿਹੜੀਆਂ ਨੇ ਉਹ ਕਲੀਨ ਸ਼ੇਪ ਤਰ੍ਹਾਂ ਜ਼ਮੀਨ ਨੂੰ ਕਲੀਨ ਸ਼ੇਪ ਕਰਤਾ ਤੇ ਫਸਲਾਂ ਗਾਇਬ ਹੋ ਗਈਆਂ ਨੇ, ਫਸਲਾਂ ਗਾਇਬ ਹੋ ਗਈਆਂ ਨੇ। ਇਸ ਲਈ ਕਿ ਹੁਣ ਉਹਨਾਂ ਫਸਲਾਂ ਦੀ ਥਾਂ ਹਾਊਸਿੰਗ ਕਾਲੋਨੀਆਂ ਜਿਹੜੀਆਂ ਨੇ ਉਹ ਉਗਾਈਆਂ ਨੇ। ਜਿਹੜੀ ਇੰਡਸਟਰੀਅਲ ਡਿਵੈਲਪਮੈਂਟ ਹੋ ਰਹੀ ਹੈ ਜਾਂ ਉਹਦੀ ਜ਼ਦ ਵਿੱਚ ਆ ਗਈਆਂ ਨੇ, ਜਾਂ ਫਿਰ ਉੱਥੇ ਘਰ ਬਣ ਗਏ ਨੇ, ਵਿੰਗੀਆਂ ਚਿਵੀਆਂ ਗਲੀਆਂ ਬਣ ਗਈਆਂ ਨੇ। ਉਹ ਸਵੇਰੇ ਸਵੇਰੇ ਬੰਦਾ ਜਦੋਂ ਫਸਲਾਂ ਜਾਂਦਾ ਸੀ, ਕਦੀ ਸੌਂਫ ਦੀ ਖੁਸ਼ਬੂ ਆ ਰਹੀ ਹੈ, ਕਦੀ ਗਾਜਰਾਂ ਦੀ ਖੁਸ਼ਬੂ ਆ ਰਹੀ ਹੈ, ਤੇ ਕਿਤੇ ਕੋਈ ਟਮਾਟਰ ਰੱਖ ਮਾਰ ਕੇ ਕਹਿ ਰਿਹਾ ਖਬਰਦਾਰ ਜੇ ਮੈਨੂੰ ਹੱਥ ਲਾਇਆ ਤੇ ਨਹੀਂ ਤੇ 109 ਤੇਰਾ ਚਲਾਨ ਕਰ ਦਿਆਂਗਾ। ਮੈਂ ਟੁਰਿਆ ਗਿਆ, ਟਾਪੋ ਟਾਪ ਟੁਰਿਆ ਗਿਆ, ਨੱਕ ਦੀ ਸੀਧ 'ਚ ਟੁਰਿਆ ਗਿਆ। ਫਿਰ ਇੱਕ ਮੋਟਰਸਾਈਕਲ ਹੈ ਸ਼ੂ ਸ਼ੂ ਕਰਕੇ ਐਂ ਕਰਕੇ ਟੱਪ ਗਿਆ। ਮੈਂ ਕਿਹਾ ਯਾਰ ਇਹ ਕੀ ਹੋ ਗਿਆ ਲੋਕਾਂ ਨੂੰ? ਲੋਕੀ ਆਰਾਮ ਨਾਲ ਵੀ ਜਾ ਸਕਦੇ ਨੇ, ਸ਼ੂ ਸ਼ੂ ਕਰਕੇ ਜਾਣ ਦੀ ਕੀ ਲੋੜ ਹੈ, ਧਿਆਨ ਨਾਲ ਵੀ ਜਾ ਸਕਦੇ ਨੇ। ਕਿ ਤੁਸੀਂ ਗਲੀ ਮੁਹੱਲੇ ਦੀ ਸੜਕ 'ਤੇ ਜਾ ਰਹੇ ਹੋਵੋ ਤੇ ਮੋਟਰਸਾਈਕਲ ਦੀ ਰਫ਼ਤਾਰ ਹੋਵੇ 70 ਮੀਲ ਦੀ 80 ਮੀਲ ਦੀ, ਤੇ ਬੰਦੇ ਦਾ ਦਿਲ ਕਰਦਾ ਹੈ ਕਿ ਯਾਰ ਇਹਨਾਂ ਨੂੰ ਹੋਇਆ ਕੀ ਹੈ। ਲੇਕਿਨ ਮੈਂ ਤਾਂ ਜਾਣਾ ਸੀ, ਟੁਰਿਆ ਗਿਆ। ਫਿਰ ਇੱਕ ਮੋਟਰਸਾਈਕਲ ਵਾਲਾ ਇੱਧਰੋਂ ਗਲੀ 'ਚ ਲੰਘਿਆ, ਉਹ ਇਉਂ ਕਰਕੇ ਨਿਕਲਿਆ। ਮੈਨੂੰ ਲੱਗਿਆ ਕਿ ਜੇ ਉਹ ਅੱਧਾ ਇੰਚ ਉਰੇ ਹੁੰਦਾ ਤੇ ਉਸ ਨੇ ਮੇਰੇ ਪੈਰ ਦੇ ਉੱਤੋਂ ਦੇ ਗੁਜ਼ਰ ਜਾਣਾ ਸੀ। ਮੈਂ ਕਿਹਾ ਯਾਰ ਇਹ ਦੁਨੀਆ ਨੂੰ ਕੀ ਹੋ ਗਿਆ, ਕੋਈ ਸਮਝ ਨਹੀਂ ਆ ਰਹੀ ਸੀ। ਮੈਨੂੰ ਇੱਕ ਜਵਾਨ ਨਜ਼ਰ ਆ ਗਿਆ ਜਿਹੜਾ ਕਿ ਹਲੇ ਸ਼ੂ ਸ਼ੂ ਕਰਕੇ ਜਾਣ ਦੇ ਮੂਡ ਵੀ ਸੀ ਤੇ ਮੋਟਰਸਾਈਕਲ ਨੂੰ ਕਿੱਕਾ ਮਾਰੀ ਜਾ ਰਿਹਾ ਸੀ। ਮੈਨੂੰ ਲੱਗਦਾ ਸੀ ਪੈਟਰੋਲ ਕੋਈ ਨਹੀਂ, ਪੈਟਰੋਲ ਮਹਿੰਗਾ ਹੈ, ਉਹ ਐਸੇ ਲਈ ਜਿਹੜੀਆਂ ਬਾਰ-ਬਾਰ ਕਿੱਕਾਂ ਮਾਰ ਰਿਹਾ, ਮੋਟਰਸਾਈਕਲ ਸਟਾਰਟ ਨਹੀਂ ਹੋ ਰਿਹਾ। ਮੈਂ ਉਹਦੇ ਕੋਲੋਂ ਪੁੱਛਿਆ ਕਿ ਤੂੰ ਵੀ ਸ਼ੂ ਸ਼ੂ ਕਰਕੇ ਮੋਟਰਸਾਈਕਲ ਚਲਾਉਣਾ? ਉਹ ਕਹਿੰਦਾ ਸਰ ਜੀ ਮੈਂ ਤਾਂ ਇਸ ਤੋਂ ਵੀ ਜ਼ਿਆਦਾ ਤੇਜ਼ ਚਲਾਉਣਾ। 100 ਮੀਲ ਦੀ ਰਫ਼ਤਾਰ ਉੱਤੇ ਲਿਖੀ ਹੁੰਦੀ ਹੈ ਮੀਟਰ 'ਤੇ, ਬਲਕਿ ਜ਼ਿਆਦਾ ਲਿਖੀ ਹੁੰਦੀ ਹੈ। ਤੇ ਮੈਂ ਕਈ ਵਾਰੀ ਗੌਰ ਫਰਮਾਇਆ ਮੋਟਰਸਾਈਕਲ ਚਲਾਉਣ ਲੱਗੇ ਜਦੋਂ ਮੈਂ ਸ਼ੂ ਸ਼ੂ ਕਰਕੇ ਜਾ ਰਿਹਾ ਹੁੰਦਾ ਕਿ ਸੂਈ ਜਿਹੜੀ ਹੈ ਉਹ 100 110 ਤੋਂ ਘੁੰਮ ਕੇ ਫਿਰ 0 ਤੋਂ ਆ ਜਾਂਦੀ ਹੈ, ਫਿਰ ਸ਼ੁਰੂ ਹੋ ਜਾਂਦੀ ਹੈ। ਮੈਂ ਕਿਹਾ ਉਸਤਾਦ ਬੜਾ ਸਾਇੰਸਦਾਨ ਹੈ ਤੂੰ। ਤੇ ਇਹ ਜਿਹੜੇ ਲੋਕ ਸ਼ੂ ਸ਼ੂ ਕਰਕੇ ਜਾ ਰਹੇ ਨੇ, ਇਹਨਾਂ ਪਿੱਛੇ ਪੁਲਿਸ ਲੱਗੀ ਹੈ ਜਾਂ ਇਹਨਾਂ ਨੇ ਕਿਤੇ ਅੱਗ ਬੁਝਾਉਣ ਜਾਣਾ? ਉਹ ਕਹਿੰਦਾ ਨਹੀਂ ਜੀ ਇਹ ਸਟਾਈਲ ਹੈ। ਉਹ ਰੋਮੀਓ ਸਟਾਈਲ ਨੂੰ ਉਹ ਤੁਸੀਂ ਬੰਦਿਆਂ ਨੂੰ ਥੱਲੇ ਦੇਣ ਦੇ ਚੱਕਰ 'ਚੋਂ ਯਾਰ ਸਟਾਈਲ ਦੇ ਰੌਲੇ ਦੇ ਵਿੱਚ ਉਹਨੇ ਮੇਰੇ ਵੱਲ ਇੰਜ ਵੇਖਿਆ ਜਿਵੇਂ ਸ਼ੀਸ਼ੇ ਵਿੱਚ ਕਿਸੇ ਪਾਗਲ ਨੂੰ ਵੇਖ ਰਿਹਾ ਹੁੰਦਾ। ਮੈਂ ਫਿਰ ਉਸ ਜਣੇ ਤੋਂ ਪੁੱਛਿਆ, ਮੈਂ ਕਿਹਾ ਇਹ ਜਿਹੜੇ ਲੋਕ ਐਂ ਕਰਕੇ ਜਾ ਰਹੇ ਨੇ ਇਹ ਕੀ ਪੈਟਰੋਲ ਪੀ ਕੇ ਜਾ ਰਹੇ ਨੇ? ਤੇ ਐਡੀ ਤੇਜ਼ ਨਾਲ ਯਾਰ ਤੁਸੀਂ ਸਿੱਧਾ ਵੀ ਜਾ ਸਕਦੇ ਹੋ ਤੇ ਗਲੀ ਮੁਹੱਲੇ ਵਿੱਚ ਤੁਸੀਂ ਕੋਈ 20-30 ਮੀਲ ਦੀ ਰਫ਼ਤਾਰ ਨਾਲ ਗਲੀ ਮੁਹੱਲਾ ਟੱਪ ਵੀ ਸਕਦੇ ਹੋ। ਕੋਈ ਨਿਆਣਾ ਕੋਈ ਖੇਡਦਾ ਅੰਦਰੋਂ ਨਿਕਲਿਆ ਤੇ ਉਹ ਸਮਝੋ ਨਿਆਣਾ ਗਿਆ, ਤੇ ਜੇ ਨਿਆਣੇ ਦਾ ਅੱਬਾ ਆ ਗਿਆ ਤੇ ਸਮਝੋ ਤੁਸੀਂ ਵੀ ਗਏ। ਇਹ ਕੀ ਪ੍ਰੋਬਲਮ ਹੈ? ਇਹ ਲੋਕ ਇੰਨੀ ਕਾਹਲੀ ਵਿੱਚ ਕਿਉਂ ਨੇ? ਉਹਨੇ ਕਿਹਾ ਜੀ ਗੱਲ ਹੈ ਤੁਸੀਂ ਉਹ ਪੁਰਾਣੇ ਜ਼ਮਾਨੇ ਦੇ। ਮੈਂ ਕਿਹਾ ਆਹੋ ਯਾਰ ਇਹ ਮੈਨੂੰ ਵੀ ਪਤਾ ਹੈ ਕਿ ਮੈਂ ਫਸਟ ਵਰਲਡ ਵਾਰ ਦੇ ਵੇਲੇ ਜਿਹੜਾ ਹੈ ਉਸ ਵੇਲੇ ਆਈ ਵਾਸ ਕੁਆਇਟ ਯੰਗ। ਹੁਣ ਮੇਰੀ ਗੱਲ ਨਹੀਂ ਸਮਝ ਆਈ। ਹਾਲਾਂਕਿ ਮੈਂ ਉਸ ਨੂੰ ਬੜਾ ਘੱਟ ਅਰਸਾ ਦੱਸਿਆ ਸੀ। ਦੱਸਣਾ ਤੇ ਮੈਨੂੰ ਇਹ ਚਾਹੀਦਾ ਸੀ ਕਿ ਜਦੋਂ ਭਾਫ ਦਾ ਇੰਜਨ ਇਜਾਦ ਹੋਇਆ ਮੈਂ ਉਸ ਤੋਂ ਪਹਿਲੇ ਦੀ ਪੈਦਾਵਾਰ। ਤੇ ਉਹਦੇ ਕੋਲੋਂ ਪੁੱਛਿਆ ਯਾਰ ਇਹ ਲੋਕ ਇਹੀ ਕਰਕੇ ਜਿਹੜੇ ਜਾਂਦੇ ਨੇ ਇਹ ਕੀ ਗੱਲ ਹੈ? ਇਹੀ ਲੱਗਦਾ ਮੈਨੂੰ ਜਿਵੇਂ ਉਹ ਰਸੇ ਨੂੰ ਵੱਟ ਨਹੀਂ ਦੇਈਦਾ, ਇਹ ਇੰਜ ਵੱਟ ਪਾ ਕੇ ਜਾਂਦੇ ਨੇ। ਇਹਨਾਂ ਦਾ ਕੀ ਪ੍ਰੋਬਲਮ ਕੀ ਹੈ? ਉਹ ਕਹਿੰਦਾ ਜੀ ਪ੍ਰੋਬਲਮ ਨੂੰ ਗੋਲੀ ਮਾਰੋ। ਤੁਸੀਂ ਕਦੀ ਮੋਟਰਸਾਈਕਲ ਚਲਾਇਆ? ਉਹ ਮੈਂ ਕਿਹਾ ਮੈਂ ਤੇ ਸਾਈਕਲ ਚਲਾਇਆ। ਤੇ ਜਿਹੜਾ ਬੰਦਾ ਸਾਈਕਲ ਚਲਾ ਸਕਦਾ ਹਵਾਈ ਜਹਾਜ਼ ਵੀ ਚਲਾ ਸਕਦਾ। ਜਿਹੜਾ ਬੰਦਾ ਗੁੱਡੀ ਉਡਾ ਸਕਦਾ ਹਵਾਈ ਜਹਾਜ਼ ਉਡਾ ਸਕਦਾ। ਜਿਹੜਾ ਬੰਦਾ ਸਾਈਕਲ ਚਲਾ ਸਕਦਾ ਉਹ ਰੇਲ ਦੀ ਗੱਡੀ ਦਾ ਇੰਜਨ ਵੀ ਚਲਾ ਸਕਦਾ, ਉਹ ਗੱਡੀ ਵੀ ਚਲਾ ਸਕਦਾ, ਬਾਈਕ ਵੀ ਚਲਾ ਸਕਦਾ। ਪਰ ਤੇਰਾ ਪ੍ਰੋਬਲਮ ਕੀ ਹੈ? ਉਹ ਕਹਿੰਦਾ ਜੀ ਮੇਰਾ ਨਹੀਂ ਹੈ, ਇਹ ਤੁਹਾਡਾ ਪ੍ਰੋਬਲਮ ਹੈ। ਮੈਂ ਕਿਹਾ ਯਾਰ ਮੈਂ ਤੇ ਇਸ ਚੀਜ਼ ਤੇ ਪਰੇਸ਼ਾਨ ਹੈ ਕਿ ਮੈਂ ਤੇ ਮੂੰਹ ਧਿਆਨੇ ਜਾ ਰਿਹਾ, ਪਤਾ ਨਹੀਂ ਕਿੱਥੇ ਜਾ ਰਿਹਾ। ਮੈਨੂੰ ਵੀ ਨਹੀਂ ਪਤਾ ਕਿੱਥੇ ਜਾ ਰਿਹਾ, ਸ਼ਾਇਦ ਤੁਹਾਨੂੰ ਪਤਾ ਹੋਵੇ ਮੈਂ ਕਿੱਥੇ ਜਾ ਰਿਹਾ ਸੀ। ਤੇ ਜਦੋਂ ਮੋਟਰਸਾਈਕਲ ਐਂ ਕਰਕੇ ਜਾਂਦੇ ਨੇ ਵੱਲ ਖਾਂਦੇ ਹੋਏ ਆ
ਤੇ ਮੈਨੂੰ ਨਹੀਂ ਸਮਝ ਆਉਂਦੀ ਕਿ ਇਹਨਾਂ ਦਾ ਪ੍ਰੋਬਲਮ ਕੀ ਹੈ। ਮੈਂ ਉਸ ਜਣੇ ਤੋਂ ਪੁੱਛਿਆ ਤੂੰ ਵੀ ਐਵੇਂ ਚਲਾਉਣਾ ਹੈ? ਉਹ ਕਹਿੰਦਾ ਜੀ ਕੋਈ ਬਾਈਕ ਸਟਾਰਟ ਹੋਣ ਦਿਓ, ਇਹ ਤੇ ਐਂ ਕਰਕੇ ਜਾ ਰਹੇ ਨੇ, ਮੈਂ ਐਂ ਕਰਕੇ ਜਾਵਾਂਗਾ। ਮੈਂ ਕਿਹਾ ਤੂੰ ਕਿਸੇ ਮੌਤ ਦੇ ਗੋਲੇ ਵਿੱਚ ਕੰਮ ਕਰਨਾ ਹੈ? ਜਿੱਥੇ ਮੋਟਰਸਾਈਕਲ ਐਂ ਚਲਾਓ ਤੇ ਫਿਰ ਐਂ ਚਲਾਓ, ਜਾਂ ਮੌਤ ਦੇ ਖੁਦ ਹੀ ਪ੍ਰੈਕਟਿਸ ਕਰ ਰਹੇ ਆ ਕਿ ਐਂ ਕਰਕੇ ਮੋਟਰਸਾਈਕਲ ਚਲਾਓ। ਆਖੇ ਨਹੀਂ ਜੀ ਇਹ ਸਟਾਈਲ ਹੈ। ਔਰ ਉਹ ਸਟਾਈਲ ਨੂੰ ਮੈਨੂੰ ਕੋਈ ਗੱਲ ਸਮਝ ਨਹੀਂ ਆਈ। ਮੈਂ ਕਿਹਾ ਯਾਰ ਤੁਸੀਂ ਜਾਣਾ ਕਿਤੇ ਕੰਮ ਜਾਣਾ, ਆਰਾਮ ਨਾਲ ਜਾਓ, ਗਲੀ ਮੁਹੱਲੇ 'ਚੋਂ 20-30 ਦੀ ਰਫ਼ਤਾਰ ਨਾਲ ਜਾਓ, ਮੇਨ ਸੜਕੋਂ ਸ਼ਹਿਰ ਦੇ ਵਿੱਚੋਂ, ਤੇ ਫਿਰ ਵੀ ਧਿਆਨ ਨਾਲ ਜਾਓ। ਇਸ ਲਈ ਧਿਆਨ ਨਾਲ ਜਾਓ ਕਿ ਘਰ ਸਬੂਤੇ ਪਹੁੰਚ ਜਾਓ, ਬਜਾਏ ਇਸ ਦੇ ਕਿ ਤੁਸੀਂ ਸਪੇਅਰ ਪਾਰਟ ਦੇ ਜ਼ਰੀਏ ਤੁਸੀਂ ਪਹੁੰਚੋ। ਤੇ ਅੱਜ ਕੱਲ੍ਹ ਜਾਂ ਫਿਲਹਾਲ ਇਨਸਾਨਾਂ ਦੇ ਸਪੇਅਰ ਪਾਰਟ ਨਹੀਂ ਮਿਲਦੇ। ਹੁਣ ਇਹ ਗੱਲ ਹੈ ਕਿ ਹਰ ਬੰਦਾ, ਉਹਨੂੰ ਕਾਲ ਹੋਵੇ ਜਾਂ ਨਾ ਹੋਵੇ, ਇਸ ਤੇਜ਼ ਰਫ਼ਤਾਰੀ ਨਾਲ ਬਾਈਕ ਚਲਾਉਂਦਾ ਹੈ, ਇਸ ਤੇਜ਼ ਰਫ਼ਤਾਰੀ ਨਾਲ ਵੈਗਨ ਚਲਾਉਂਦਾ ਹੈ, ਇਸ ਤੇਜ਼ ਰਫ਼ਤਾਰੀ ਦੇ ਨਾਲ ਚਿੰਗਚੀ ਚਲਾਉਂਦਾ ਹੈ, ਇਸ ਤੇਜ਼ ਰਫ਼ਤਾਰੀ ਦੇ ਨਾਲ ਟਰੈਕਟਰ ਚਲਾਉਂਦਾ ਹੈ, ਡੰਪਰ ਚਲਾਉਂਦਾ ਹੈ, ਰੇਹੜੀ ਚਲਾਉਂਦਾ, ਪਤਾ ਨਹੀਂ ਕੀ ਕੁਛ ਚਲਾਉਂਦਾ ਜਾਂ ਆਪ ਚੱਲਦਾ, ਮੈਨੂੰ ਨਹੀਂ ਪਤਾ ਇਹਦਾ ਰੌਲਾ ਕੀ ਹੈ। ਵੇਖੋ, ਤੁਹਾਡੇ ਡਾਇਰੈਕਟ ਉੱਤੇ ਜਾਣ ਨਾਲੋਂ ਤੁਹਾਡੀ ਸਿਹਤ 'ਤੇ ਕੋਈ ਫਰਕ ਨਹੀਂ ਪੈਣਾ। ਤੁਹਾਡੀਆਂ ਅੱਖਾਂ ਤੇ ਮਿਟੀਆਂ ਜਾਣੀਆਂ ਨੇ, ਪਰ ਉਹਨਾਂ ਮਾਪਿਆਂ ਦੀਆਂ, ਭੈਣ ਭਰਾਵਾਂ ਦੀਆਂ, ਅਜ਼ੀਜ਼ਾਂ ਰਿਸ਼ਤੇਦਾਰਾਂ ਦੀਆਂ, ਯਾਰ ਦੋਸਤਾਂ ਦੀਆਂ ਅੱਖਾਂ ਨਹੀਂ ਨੁੱਟੀਆਂ ਜਾਣੀਆਂ, ਉਹ ਖੁੱਲ੍ਹੀਆਂ ਰਹਿਣੀਆਂ ਨੇ। ਉਹ ਦਹਿਲੀਜ਼ 'ਤੇ ਲੱਗੀਆਂ ਰਹਿਣੀਆਂ, ਜਿੱਥੋਂ ਤੁਸੀਂ ਆਉਂਦੇ ਹੋ ਜਾਂਦੇ ਹੋ। ਅਤੇ ਜਦੋਂ ਤੁਸੀਂ ਐਂ ਕਰਦੇ ਉੱਤੇ ਹੀ ਚਲੇ ਗਏ, ਤੁਸੀਂ ਤਾਂ ਨਹੀਂ ਆਉਣਾ, ਪਰ ਉਹਨਾਂ ਦੀਆਂ ਨਜ਼ਰਾਂ ਤੁਹਾਨੂੰ ਹੀ ਲੱਭਦੀਆਂ ਰਹਿਣੀਆਂ ਨੇ। ਉਸ ਦਹਿਲੀਜ਼ ਦੇ ਉੱਤੇ ਤੁਹਾਨੂੰ ਵੇਖਣ ਦੇ ਚਾਅ ਵਿੱਚ ਉਹਨਾਂ ਨੇ ਇੰਤਜ਼ਾਰ ਦੀਆਂ ਘੜੀਆਂ ਗਿਣੀਆਂ ਨੇ, 1 2 3 4 ਤੇ 24 ਘੰਟਿਆਂ ਤੋਂ ਬਾਅਦ ਫਿਰ 0 ਤੋਂ ਪਹਿਲਾ ਘੰਟਾ ਸ਼ੁਰੂ। ਇਹ ਤੁਸੀਂ ਮਾਵਾਂ ਨੂੰ ਵੇਖਿਆ ਕਿ ਕੋਈ ਨਿਆਣਾ, ਉਹਦਾ ਸ਼ੌਕ ਤਾਂ ਪੂਰਾ ਹੋ ਗਿਆ, ਉਹਨੇ ਮੋਟਰਸਾਈਕਲ ਐਂ ਚਲਾਇਆ, ਅੱਗੋਂ ਐਂ ਕਰਦਾ ਕੋਈ ਹੋਰ ਆਇਆ, ਠਾਹ ਕਰਕੇ ਵੱਜੇ, ਨਾ ਉਹਦਾ ਕੋਈ ਸਬੂਤ ਲੱਭਿਆ, ਨਾ ਉਹਦਾ ਕੋਈ ਸਬੂਤ ਲੱਭਿਆ। ਤੇ ਗਵਾਹ ਜਿਹੜੇ ਨੇ ਸਾਡੇ ਰੰਗੇ, ਉਹ ਕੰਨ ਸੰਨ 'ਚ ਇੱਧਰ ਉੱਧਰ ਹੋ ਗਏ। ਤੇ ਉਹ ਮਾਵਾਂ ਜਿਹੜੀਆਂ ਨੇ, ਉਦੋਂ ਉਹਨਾਂ ਨੇ ਆਖਰੀ ਸਾਹ ਤਾਈਂ ਉਹਨਾਂ ਦੀਆਂ ਅੱਖਾਂ ਦਹਿਲੀਜ਼ 'ਤੇ ਪਈਆਂ ਰਹਿਣੀਆਂ ਨੇ, ਪੁੱਤਰ ਦੇ ਇੰਤਜ਼ਾਰ ਵਿੱਚ ਪਈਆਂ ਰਹਿਣੀਆਂ ਨੇ। ਉਹ ਪਿਓ, ਉਹ ਸਾਰੀ ਉਮਰ ਠੰਡੇ ਹੌਕੇ ਭਰਦੇ ਰਹਿਣੇ ਨੇ, ਤੇ ਉਸ ਨਿਆਣੇ ਦੀ ਮਾਂ ਤੋਂ ਲੁੱਕ ਕੇ ਹੌਕੇ ਭਰਨੇ ਨੇ। ਉਹਨੂੰ ਹੌਸਲਾ ਦਿਵਾਉਣਾ ਹੈ ਕਿ ਭਗਵਾਨ ਨੇ, ਰੱਬ ਦੀ ਰਜ਼ਾ ਸੀ, ਜੋ ਹੋਣਾ ਸੀ ਹੋ ਗਿਆ। ਹੁਣ ਇਹ ਦੇਖੋ, ਭੈਣਾਂ ਨੇ ਜਦੋਂ ਸ਼ਗਨ ਦੀ ਮਹਿੰਦੀ ਲਾਣੀ ਹੈ, ਉਦੋਂ ਜਦੋਂ ਭਰਾਈ ਕੋਈ ਨਹੀਂ, ਸ਼ਗਨ ਕਿੱਥੋਂ ਹੋਣਗੇ? ਦੱਸੋ ਨਾ ਮੈਨੂੰ ਜ਼ਰਾ ਥੋੜ੍ਹੀ ਜਿਹੀ ਗੱਲ, ਕਿ ਤੁਹਾਡੇ ਵੱਲੋਂ ਤਾਂ ਸ਼ੌਕ ਪੂਰਾ ਹੋ ਗਿਆ, ਐਂ ਕਰਕੇ ਜਿੱਥੇ ਮਰਜ਼ੀ ਤੁਸੀਂ ਚਲਾਉਂਦੇ ਫਿਰੋ, ਜਾਂ ਕਿਸੇ ਨੂੰ ਰੋੜਤਾ ਜਾਂ ਆਪ ਰੁੜ ਗਏ, ਤੇ ਕਿਸੇ ਦਾ ਕੀ ਗਿਆ? ਤੁਹਾਡਾ ਕੀ ਗਿਆ? ਮਰ ਤੇ ਉਹ ਥਾਂ 'ਤੇ ਗਏ ਨਾ ਜੋ ਤੁਹਾਡੇ ਵਾਲੀ ਵਾਰਸ ਨੇ, ਤੁਹਾਡੇ ਘਰ ਵਾਲਿਆਂ ਨੇ। ਤੇ ਤੁਸੀਂ ਤੇ ਐਂ ਕਰਕੇ ਜਾ ਰਹੇ ਹੋ। ਉਹ ਮੁੰਡੇ ਨੇ ਬੜੇ ਗੌਰ ਨਾਲ, ਬੜੇ ਗੁੱਸੇ ਦੇ ਨਾਲ, ਬੜੇ ਅਜੀਬੋ ਗਰੀਬ ਤਾਸਰਾਤ ਨਾਲ ਵੇਖਿਆ। ਉਹਨੇ ਕਿਹਾ ਜਨਾਬ ਤੁਸੀਂ ਰੋਨੇ ਹੋ ਮੋਟਰਸਾਈਕਲਾਂ ਨੂੰ, ਕहीं ਐਂ ਕਰਕੇ ਚਲਾਉਂਦੇ ਨੇ, ਕਦੀ ਮੇਨ ਸੜਕ 'ਤੇ ਖੜੋ ਕੇ ਵੇਖਿਆ? ਮੈਂ ਕਿਹਾ ਯਾਰ ਬੜੀ ਵਾਰੀ ਕੋਸ਼ਿਸ਼ ਕੀਤੀ ਹੈ ਕਿ ਮੈਂ ਮੇਨ ਸੜਕ 'ਤੇ ਖੜੋ ਕੇ ਨਜ਼ਾਰੇ ਲਵਾਂ ਕਿ ਸੜਕ ਕਿੱਥੋਂ ਆ ਰਹੀ ਹੈ, ਕਿੱਥੇ ਜਾ ਰਹੀ ਹੈ। ਇਹ ਐਵੇਂ ਕੀ ਉਹਨੂੰ ਕਹਿੰਦੇ ਕਿ ਫਾਰਮੈਲਿਟੀ ਦੇ ਤੌਰ 'ਤੇ ਗੱਲ ਕਰ ਰਹੇ ਹਾਂ, ਵਰਨਾ ਮੈਨੂੰ ਚੰਗਾ ਭਲਾ ਪਤਾ ਹੈ ਕਿ ਜਿਹੜੀ ਸੜਕ 'ਤੇ ਮੈਂ ਖੜਾ ਹੋਵਾਂਗਾ, ਉਹ ਸੜਕ ਉੱਥੇ ਹੀ ਪਈ ਰਹਿੰਦੀ ਹੈ। ਇਹ ਪਤਾ ਨਹੀਂ ਕੋਈ ਐਂ ਨੂੰ ਜਾਂਦੀ ਹੈ ਕਿ ਐਂ ਨੂੰ ਜਾਂਦੀ ਹੈ, ਜਾਂ ਫਿਰ ਐਂ ਸਿੱਧਾ ਹੀ ਜਾਂਦੀ ਹੈ, ਲੇਕਿਨ ਪਈ ਉੱਥੇ ਹੀ ਰਹਿੰਦੀ ਹੈ। ਤੇ ਕਦੇ ਮੋਟਰਸਾਈਕਲ ਚਲਾਉਣ ਲੱਗੇ ਹਾਂ, ਵੈਗਨ ਚਲਾਉਣ ਲੱਗੇ ਹਾਂ, ਬੱਸ ਟਰੱਕ ਚਲਾਉਣ ਲੱਗੇ ਹਾਂ, ਚਿੰਗਚੀ ਚਲਾਉਣ ਲੱਗੇ ਹਾਂ, ਸੋਚ ਲਿਆ ਕਰੋ ਕਿ ਤੁਹਾਡਾ ਇਹ ਸਫ਼ਰ ਆਖਰੀ ਸਫ਼ਰ ਵੀ ਹੋ ਸਕਦਾ ਹੈ। ਹੁਣ ਮਸਲਾ ਹੈ ਕਿ ਜਦੋਂ ਦੀਆਂ ਇਹ ਏਸੀ ਕੋਚਾਂ ਚਲੀਆਂ ਨੇ, ਉਦੋਂ ਉਹਨਾਂ ਨੇ ਬੱਸਾਂ ਦੇ ਅੰਦਰ ਲਿਖਾਈ ਬੰਦ ਕਰਤੀ, ਸ਼ੀਸ਼ੇ ਛੱਤ ਤੱਕ ਪਹੁੰਚੇ ਹੋਏ ਨੇ, ਲਿਖਣਾ ਕਿੱਥੋਂ ਹੈ। ਅਗਲੀਆਂ ਬੱਸਾਂ ਜਿਹੜੀਆਂ ਨੇ, ਉਹ ਪੁਰਾਣੇ ਜ਼ਮਾਨੇ ਦੇ ਲੋਕਾਂ ਤਰ੍ਹਾਂ ਬੜੀਆਂ ਭਲੀਆਂ ਮਾਨਸ ਸਨ ਕਿ ਇੱਧਰੋਂ ਤੁਸੀਂ ਪੈਰ ਐਂ ਕਰਕੇ ਰੱਖਿਆ
ਤੇ ਸਿੱਧਾ ਨਜ਼ਰ ਪਈ ਹੈ ਛੱਤ ਤੇ। ਛੱਤ ਤੋਂ ਮੁਰਾਦ ਹੈ ਕਿ ਥੋੜਾ ਜਿਹਾ 2 ਫੁੱਟ ਥੱਲੇ ਹੋ ਜਾਓ, ਕਿ ਬਾਰੀ ਦੇ ਉੱਤੇ ਲਿਖਿਆ ਹੁੰਦਾ ਸੀ ਕਲਮਾ ਪੜ੍ਹ ਕਰ ਸਵਾਰ ਹੋ, ਸ਼ਾਇਦ ਇਹ ਆਪਕੀ ਜ਼ਿੰਦਗੀ ਦਾ ਆਖਰੀ ਸਫ਼ਰ ਹੋ। ਤੇ ਹੁਣ ਉਹ ਲਿਖਾਈ ਬੰਦ ਹੋ ਗਈ। ਤੁਸੀਂ ਜਿਵੇਂ ਮਰਜ਼ੀ ਚੜੋ, ਡਰਾਈਵਰ ਦੀ ਮਰਜ਼ੀ ਹੈ, ਜਿਵੇਂ ਮਰਜ਼ੀ ਚਲਾਏ, ਐਂ ਕਰਕੇ ਚਲਾਏ, ਐਂ ਕਰਕੇ ਚਲਾਏ, ਲੇਕਿਨ ਉਹਦਾ ਨਤੀਜਾ ਉਹਨਾਂ ਨੇ ਭੁਗਤਣਾ ਹੈ ਜੋ ਉਹਦੀ ਜ਼ਦ ਵਿੱਚ ਆਉਣਗੇ। ਤੁਸੀਂ ਮੋਟਰਸਾਈਕਲ ਧਿਆਨ ਨਾਲ ਨਹੀਂ ਚਲਾਓਗੇ, ਉਹਦਾ ਨਤੀਜਾ ਉਹਨੇ ਭੁਗਤਣਾ ਹੈ। ਤੁਸੀਂ ਵੀ ਭੁਗਤ ਸਕਦੇ ਹੋ, ਹਾਂਜੀ, ਕੋਈ ਵੱਡੀ ਗੱਲ ਨਹੀਂ, ਜਿਹੜਾ ਤੁਹਾਡੀ ਮੋਟਰਸਾਈਕਲ ਦੀ ਜ਼ਦ ਵਿੱਚ ਆਏਗਾ। ਹੁਣ ਇਹ ਵੇਖੋ ਕਿ ਤੁਸੀਂ ਕਿਤੇ ਕੰਮ ਜਾ ਰਹੇ ਹੋ, ਕੋਸ਼ਿਸ਼ ਕਰੋ ਸਬੂਤੇ ਪਹੁੰਚ ਜਾਓ। ਭਾਵੇਂ 15 ਮਿੰਟ ਦੀ ਥਾਂ ਤੁਸੀਂ ਅੱਧੇ ਘੰਟੇ 'ਚ ਪਹੁੰਚ ਜਾਓ, ਸਬੂਤੇ ਪਹੁੰਚ ਜਾਓ, ਸਬੂਤੇ ਘਰ ਆ ਜਾਓ। ਲੇਕਿਨ ਮੇਰਾ ਖਿਆਲ ਹੈ ਨਾ ਮੇਰੀ ਗੱਲ ਉਸ ਜਵਾਕ ਨੂੰ ਸਮਝ ਆਈ ਜਿਹੜਾ ਮੋਟਰਸਾਈਕਲ ਨੂੰ ਕਿੱਕਾਂ ਮਾਰ ਰਿਹਾ ਸੀ, ਨਾ ਮੇਰੀ ਗੱਲ ਉਹਨਾਂ ਲੋਕਾਂ ਨੂੰ ਸਮਝ ਆ ਸਕਦੀ ਹੈ ਜਿਹੜੇ ਐਂ ਕਰਕੇ ਜਿਹੜੇ ਬਾਈਕ ਚਲਾਉਂਦੇ ਨੇ। ਤੇ ਸੋਚ ਲਓ ਯਾਰ, ਕੋਈ ਵੀ ਸਫ਼ਰ ਤੁਹਾਡਾ ਜਾਂ ਤੁਹਾਡੀ ਬਾਈਕ ਦੀ ਜ਼ਦ ਵਿੱਚ ਆਉਣ ਵਾਲੇ ਦਾ ਆਖਰੀ ਸਫ਼ਰ ਹੋ ਸਕਦਾ ਹੈ। ਗੱਲ ਨਿੱਕੀ ਜਿਹੀ। ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ? ਮੈਨੂੰ ਤੇ ਕੋਈ ਸਮਝ ਨਹੀਂ, ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ। ਗੱਲ ਨਿੱਕੀ ਜਿਹੀ। ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ? ਗੱਲ ਨਿੱਕੀ ਜਿਹੀ।